ਸਿਡਨੀ ਹਮਲੇ ਵਿੱਚ ਮੁਲਵਿਸ ਭਾਰਤੀ ਦਹਿਸ਼ਤਗਰਦ ਸਾਜਿਦ ਅਕਰਮ ਤੇ ਉਹਦੇ ਪਿਓ ਦਾ ਪਾਸਪੋਰਟ ਪੰਜਰੇਆਮ ਤੇ ਆ ਗਿਆ ਹੈ। ਭਾਰਤੀ ਨਾਯਾਦ ਦਹਿਸ਼ਤਗਰਦ ਸਾਜਿਦ ਅਕਰਮ ਦਾ ਪਾਸਪੋਰਟ ਭਾਰਤੀ ਐਮਬੈਸੀ ਨੇ 24 ਫਰਵਰੀ 2022 ਨੂੰ 10 ਸਾਲ ਲਈ ਜਾਰੀ ਕੀਤਾ ਸੀ। ਭਾਰਤੀ ਐਮਬੈਸੀ ਨੂੰ ਪਹਿਲੇ ਦਿਨ ਤੋਂ ਹੀ ਹਮਲਾਵਰ ਦੀ ਭਾਰਤੀ ਸ਼ਹਿਰੀਅਤ ਦਾ ਪਤਾ ਸੀ। ਭਾਰਤੀ ਹੁਕਾਮ ਨੇ ਜਾਣਬੁੱਝ ਕੇ ਹਕੀਕਤ ਛੁਪਾਈ ਤੇ ਆਪਣੇ ਮੀਡੀਆ ਨੂੰ ਪਾਕਿਸਤਾਨ ਤੇ ਇਲਜ਼ਾਮ ਤਰਾਸ਼ੀ ਲਈ ਵਕਤ ਦਿੱਤਾ। ਇਹ ਗੁੰਮਰਾਹਕੁਨ ਤੇ ਮਜ਼ਮੂਮ ਕੋਸ਼ਿਸ਼ ਪਾਕਿਸਤਾਨ ਨੂੰ ਆਲਮੀ ਸਤਹ ਤੇ ਬਦਨਾਮ ਕਰਨ ਲਈ ਕੀਤੀ ਗਈ। ਗੈਰ ਮੁਲਕੀ ਜਰੀਦੇ ਦੀ ਗਾਰਡੀਅਨ ਦੇ ਮੁਤਾਬਿਕ ਆਸਟ੍ਰੇਲੀਆ ਨੇ 2020 ਵਿੱਚ ਭਾਰਤੀ ਖੁਫੀਆ ਏਜੰਸੀ ਰॉ ਦੇ 2 ਅਹਿਲਕਾਰ ਮੁਲਕ ਬਦਰ ਕਰ ਦਿੱਤੇ ਸਨ। ਇਹ ਕਦਮ ਉਹ ਨੈਟਵਰਕ ਦੇ ਖਿਲਾਫ ਚੁੱਕਿਆ ਗਿਆ ਜਿਸ ਨੂੰ ਆਸਟ੍ਰੇਲੀਆਈ ਖੁਫੀਆ ਇਦਾਰਿਆਂ ਨੇ ਜਾਸੂਸਾਂ ਦਾ ਗੱਠਜੋੜ ਕਰਾਰ ਦਿੱਤਾ ਸੀ। 2020 ਵਿੱਚ ਆਸਟ੍ਰੇਲੀਆ ਨੂੰ ਕੱਢੇ ਗਏ ਭਾਰਤੀ ਏਜੰਟ ਵੀ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਲੋਕਾਂ ਦੀ ਪ੍ਰੋਫਾਈਲਿੰਗ ਵਿੱਚ ਮੁਲਵਿਸ ਸਨ। ਮਾਹਿਰੀਨ ਦੇ ਮੁਤਾਬਿਕ ਸਿਡਨੀ ਹਮਲੇ ਵਿੱਚ ਮੁਲਵਿਸ दोनों दहशतगर्द भारत की खुफिया एजेंसी रॉ नाल मुंसलिक हो सकते हैं। नाज़रीन, अहम खबर है सिडनी हमले में मुलविस भारतीय दहशतगर्द साजिद अकरम ते ओदे पुत्र दा पासपोर्ट मंजरे आम ते आ गए। भारतीय नायाद दहशतगर्द साजिद अकरम दा पासपोर्ट भारती एम्बेसी ने 24 फरवरी 2022 ਨੂੰ 10 ਸਾਲ ਲਈ ਜਾਰੀ ਕੀਤਾ ਸੀ। ਭਾਰਤੀ ਐਮਬੈਸੀ ਨੂੰ ਪਹਿਲੇ ਦਿਨ ਤੋਂ ਹੀ ਹਮਲਾਵਰ ਦੀ ਭਾਰਤੀ ਸ਼ਹਿਰੀਅਤ ਦਾ ਪਤਾ ਸੀ। ਭਾਰਤੀ ਹੁਕਾਮ ਨੇ ਜਾਣਬੁੱਝ ਕੇ ਹਕੀਕਤ ਛੁਪਾਈ ਤੇ ਆਪਣੇ ਮੀਡੀਆ ਨੂੰ ਪਾਕਿਸਤਾਨ ਤੇ ਇਲਜ਼ਾਮ ਤਰਾਸ਼ੀ ਲਈ ਵਕਤ ਦਿੱਤਾ। ਇਹ ਗੁੰਮਰਾਹਕੁਨ ਤੇ ਮਜ਼ਮੂਮ ਕੋਸ਼ਿਸ਼ ਪਾਕਿਸਤਾਨ ਨੂੰ ਆਲਮੀ ਸਤਹ ਤੇ ਬਦਨਾਮ ਕਰਨ ਲਈ ਕੀਤੀ ਗਈ। ਗੈਰ ਮੁਲਕੀ ਜਰੀਦੇ ਦੀ ਗਾਰਡੀਅਨ ਦੇ ਮੁਤਾਬਿਕ ਆਸਟ੍ਰੇਲੀਆ ਨੇ 2020 ਵਿੱਚ ਭਾਰਤੀ ਖੁਫੀਆ ਏਜੰਸੀ ਰॉ ਦੇ 2 ਅਹਿਲਕਾਰ ਮੁਲਕ ਬਦਰ ਕਰ ਦਿੱਤੇ ਸਨ। ਇਹ ਕਦਮ ਉਹ ਨੈਟਵਰਕ ਦੇ ਖਿਲਾਫ ਚੁੱਕਿਆ ਗਿਆ ਜਿਸ ਨੂੰ ਆਸਟ੍ਰੇਲੀਆਈ ਖੁਫੀਆ ਇਦਾਰਿਆਂ ਨੇ ਜਾਸੂਸਾਂ ਦਾ ਗੱਠਜੋੜ ਕਰਾਰ ਦਿੱਤਾ ਸੀ। 2020 ਵਿੱਚ ਆਸਟ੍ਰੇਲੀਆ ਤੋਂ ਕੱਢੇ ਗਏ ਭਾਰਤੀ ਏਜੰਟ ਵੀ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਲੋਕਾਂ ਦੀ ਪ੍ਰੋਫਾਈਲਿੰਗ ਵਿੱਚ ਮੁਲਵਿਸ ਸਨ। ਮਾਹਿਰੀਨ ਦੇ ਮੁਤਾਬਿਕ ਸਿਡਨੀ ਹਮਲੇ ਵਿੱਚ ਮੁਲਵਿਸ ਦੋਨੋਂ ਦਹਿਸ਼ਤਗਰਦ ਭਾਰਤ ਦੀ ਖੁਫੀਆ ਏਜੰਸੀ ਰॉ ਨਾਲ ਮੁੰਸਲਿਕ ਹੋ ਸਕਦੇ ਨੇ। ਅਹਿਮ ਖਬਰ ਹੈ ਭਾਰਤੀ ਨਾਯਾਦ ਦਹਿਸ਼ਤਗਰਦ ਸਾਜਿਦ ਅਕਰਮ ਦਾ ਪਾਸਪੋਰਟ ਭਾਰਤੀ ਐਮਬੈਸੀ ਨੇ 24 ਫਰਵਰੀ 2022 ਨੂੰ 10 ਸਾਲ ਲਈ ਜਾਰੀ ਕੀਤਾ ਸੀ। ਸਿਡਨੀ ਹਮਲੇ ਵਿੱਚ ਮੁਲਵਿਸ ਭਾਰਤੀ ਦਹਿਸ਼ਤਗਰਦ ਸਾਜਿਦ ਅਕਰਮ ਤੇ ਉਹਦੇ ਪੁੱਤਰ ਦਾ ਪਾਸਪੋਰਟ ਮੰਜ਼ਰੇ ਆਮ ਤੇ ਆ ਗਿਆ ਹੈ। ਭਾਰਤੀ ਐਮਬੈਸੀ ਨੂੰ ਪਹਿਲੇ ਦਿਨ ਤੋਂ ਹੀ ਹਮਲਾਵਰ ਦੀ ਭਾਰਤੀ ਸ਼ਹਿਰੀਅਤ ਦਾ ਪਤਾ ਸੀ। ਭਾਰਤੀ ਹੁਕਾਮ ਨੇ ਜਾਣਬੁੱਝ ਕੇ ਹਕੀਕਤ ਛੁਪਾਈ ਤੇ ਆਪਣੇ ਮੀਡੀਆ ਨੂੰ ਪਾਕਿਸਤਾਨ ਤੇ ਇਲਜ਼ਾਮ ਤਰਾਸ਼ੀ ਲਈ ਵਕਤ ਦਿੱਤਾ। ਇਹ ਗੁੰਮਰਾਹਕੁਨ ਤੇ ਮਜ਼ਮੂਮ ਕੋਸ਼ਿਸ਼ ਪਾਕਿਸਤਾਨ ਨੂੰ ਆਲਮੀ ਸਤਹ ਤੇ ਬਦਨਾਮ ਕਰਨ ਲਈ ਕੀਤੀ ਗਈ। ਗੈਰ ਮੁਲਕੀ ਜਰੀਦੇ ਦੀ ਗਾਰਡੀਅਨ ਦੇ ਮੁਤਾਬਿਕ ਆਸਟ੍ਰੇਲੀਆ ਨੇ 2020 ਵਿੱਚ ਭਾਰਤੀ ਖੁਫੀਆ ਏਜੰਸੀ ਰॉ ਦੇ 2 ਅਹਿਲਕਾਰ ਮੁਲਕ ਬਦਰ ਕਰ ਦਿੱਤੇ ਸਨ। ਇਹ ਕਦਮ ਉਹ ਨੈਟਵਰਕ ਦੇ ਖਿਲਾਫ ਚੁੱਕਿਆ ਗਿਆ ਜਿਸ ਨੂੰ ਆਸਟ੍ਰੇਲਵੀ ਖੁਫੀਆ ਇਦਾਰਿਆਂ ਨੇ ਜਾਸੂਸਾਂ ਦਾ ਗੱਠਜੋੜ ਕਰਾਰ ਦਿੱਤਾ ਸੀ। 2020 ਵਿੱਚ ਆਸਟ੍ਰੇਲੀਆ ਤੋਂ ਕੱਢੇ ਗਏ ਭਾਰਤੀ ਏਜੰਟ ਵੀ ਆਸਟ੍ਰੇਲੀਆ ਵਿੱਚ ਵਸਦੇ ਭਾਰਤੀ ਲੋਕਾਂ ਦੀ ਪ੍ਰੋਫਾਈਲਿੰਗ ਵਿੱਚ ਮੁਲਵਿਸ ਸਨ। ਮਾਹਿਰੀਨ ਦੇ ਮੁਤਾਬਿਕ ਸਿਡਨੀ ਹਮਲੇ ਵਿੱਚ ਮੁਲਵਿਸ ਦੋਨੋਂ ਦਹਿਸ਼ਤਗਰਦ ਭਾਰਤ ਦੀ ਖੁਫੀਆ ਏਜੰਸੀ ਰॉ ਨਾਲ ਮੁੰਸਲਿਕ ਹੋ ਸਕਦੇ ਨੇ। नाज़रीन, अहम खबर है सिडनी हमले में मुलविस भारती दहशतगर्द साजिद अकरम ते ओदे पुत्र दा पासपोर्ट मंजरे आम ते आ गया है। भारती नायाद दहशतगर्द साजिद अकरम दा पासपोर्ट भारती एम्बेसी ने 24 फरवरी 2022 ਨੂੰ 10 ਸਾਲ ਲਈ ਜਾਰੀ